ਅੱਜ ਭਈਏ ਪੰਜਾਬ ਤੇ ਰਾਜ ਕਰਨ ਦਾ ਹੈ। ਉਹਨਾਂ ਨੇ ਸਿੱਖੀ ਦਾ ਪ੍ਰਚਾਰ ਕਰਦੇ ਸਿੰਘ ਭਾਈ ਅੰਮ੍ਰਿਤਪਾਲ ਸਿੰਘ ਤੇ ਉਹਦੇ ਸਾਥੀਆਂ ਨੂੰ ਵੀ ਫੜ ਕੇ ਦਿਬੜੂਗੜ੍ਹ ਦੀ ਜੇਲ੍ਹ 'ਚ ਬੰਦ ਕਰ ਦਿੱਤਾ। ਤੁਹਾਡਾ MP ਵੀ ਅੱਜ ਇੱਕ ਸਿੱਖਾਂ ਦਾ ਅੰਦਰ ਬੰਦ ਹੈ। ਸੋ ਕਿੱਥੇ ਤੁਸੀਂ ਆਜ਼ਾਦ ਕਿੱਥੇ ਹੋ? ਕੋਈ ਆਜ਼ਾਦ ਨਹੀਂ, ਸਾਰੇ ਗੁਲਾਮ ਹੈ ਆਪਾਂ। ਤੇ ਜੇ ਆਪਾਂ ਲੱਤਾਂ ਪੈਰ ਹੱਥ ਪੈਰ ਨਾ ਮਾਰੇ ਇਹ ਗੁਲਾਮੀ ਘਰ ਕਰ ਜੂਗੀ। ਤੁਹਾਡੇ ਤੋਂ ਇਹ ਸਰਕਾਰ ਇਸ ਕਰਕੇ ਖੁਸ਼ ਨਹੀਂ, ਤੁਸੀਂ ਆਪਣਾ ਹੋਮਲੈਂਡ ਮੰਗਦੇ ਹੋ, ਤੁਸੀਂ ਆਪਣਾ ਘਰ ਮੰਗਦੇ ਹੋ। ਅੱਜ ਕਈ ਕਹਿੰਦੇ ਆ ਜਿਹੜੇ ਲੋਕ ਬਾਹਰੋਂ ਆਏ ਆ ਉਹ ਸਿਰਫ ਆਪਣੀ ਬੇਰੁਜ਼ਗਾਰੀ ਦਾ ਕਰਕੇ ਗਏ। ਬਿਲਕੁਲ ਨਹੀਂ, ਉਹਨਾਂ ਨੂੰ ਇੱਥੇ ਟੇਢੇ ਢੰਗ ਨਾਲ ਗੋਲੀਆਂ ਮਾਰ ਕੇ ਸ਼ਹੀਦ ਕੀਤਾ ਜਾਂਦਾ ਹੈ। ਇਸ ਹਕੂਮਤ ਨੇ, ਇਸ ਏਜੰਸੀਆਂ ਨੇ ਬਾਹਰ ਵਿਦੇਸ਼ਾਂ ਦੇ ਵਿੱਚ ਜਾ ਕੇ ਹਰਦੀਪ ਸਿੰਘ ਨਿੱਜਰ ਨੂੰ, ਮਲਕ ਸਾਹਿਬ ਨੂੰ ਤੇ ਸੁਖਦੂਲ ਸਿੰਘ ਨੂੰ ਕੈਨੇਡਾ ਦੀ ਧਰਤੀ ਤੇ ਕਰ ਦਿੱਤਾ। ਪਾਕਿਸਤਾਨ 'ਚ ਤੁਹਾਡੇ ਸਿੰਘ ਸ਼ਹੀਦ ਕਰ ਦਿੱਤੇ। ਕਿੱਥੇ ਕਿੱਥੇ ਨਹੀਂ ਕੀਤੇ। ਅੱਜ ਜੇ ਸਭ ਤੋਂ ਜ਼ਿਆਦਾ ਏਜੰਸੀਆਂ ਭਾਰਤ ਦੀਆਂ ਵੱਡੇ ਵੱਡੇ ਦੇਸ਼ਾਂ ਨੂੰ ਚੈਲੰਜ ਕਰ ਰਹੀਆਂ ਹੈ, ਉਹਨਾਂ ਦੀ ਸੋਵਰੇਨਟੀ ਨੂੰ, ਉਹਨਾਂ ਦੀ ਪੱਗ ਨੂੰ ਹੱਥ ਪਾਉਂਦੀਆਂ ਹੈ। ਜੁਗੋ ਜੋਗਿਆ ਟਲ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਦੀ ਪਾਵਨ ਤੇ ਪਵਿੱਤਰ ਨਿੱਘੀ ਗੋਦ ਅੰਦਰ ਛੋਟੀ ਉਮਰ ਦੇ ਵੱਡੇ ਬਾਬਿਆਂ ਦੇ ਪਵਿੱਤਰ ਸਥਾਨ ਤੇ ਸਿੱਖ ਕੌਮ ਦੇ 20ਵੀਂ ਸਦੀ ਦੇ ਮਹਾਨ ਜਰਨੈਲ ਦਮਦਮੀ ਟਕਸਾਲ ਦੇ 14ਵੇਂ ਮੁਖੀ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੇ ਜਨਮ ਦਿਹਾੜੇ ਨੂੰ ਸਮਰਪਿਤ ਤੇ ਭਗਤ ਰਵਿਦਾਸ ਜੀ ਦੇ ਜਨਮ ਅਵਤਾਰ ਪੁਰਬ ਨੂੰ ਸਮਰਪਿਤ ਅੱਜ ਦਾ ਇਕੱਠ, ਜਿਹਦੇ ਵਿੱਚ ਤੁਸੀਂ ਬੜੇ ਪਿਆਰ ਸਤਿਕਾਰ ਨਾਲ ਦੂਰਾਂ ਦੂਰਾਂ ਤੋਂ ਆਣ ਕੇ ਜੁੜ ਕੇ ਬੈਠੇ ਹੋ, ਮੈਂ ਤੁਹਾਨੂੰ ਸਾਰਿਆਂ ਨੂੰ ਦਸਵੇਂ ਪਾਤਸ਼ਾਹ ਪੁੱਤਰਾਂ ਦੇ ਦਾਨੀ ਦੀ ਬਖਸ਼ੀ ਹੋਈ ਫਤਿਹ ਅਰਜ ਕਰਨੀ ਆ। ਤਵੱਜੋ ਦੇ ਕੇ ਗੱਜ ਕੇ ਬੁਲਾਇਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਖਾਲਸਾ ਜੀ, ਅੱਜ ਦਾ ਇਕੱਠ ਜਿਹੜਾ ਹੈ ਕਿਸੇ ਟਾਈਮ ਹਕੂਮਤ ਨੂੰ ਚੈਲੰਜ ਕਰਕੇ ਇਹ ਇਕੱਠ ਸੱਦਿਆ ਗਿਆ ਸੀ। ਭਾਵੇਂ ਅੱਜ ਦੇ ਦਿਨ ਜਨਮ ਦਿਹਾੜਾ ਨਹੀਂ ਸਨ ਜਰਨੈਲ ਸਿੰਘ ਜੀ ਦਾ, ਪਰ ਸਰਦਾਰ ਸਿਮਰਨਜੀਤ ਸਿੰਘ ਮਾਨ ਇੰਨਾ ਇੰਤਜ਼ਾਰ ਨਹੀਂ ਸੀ ਕਰ ਸਕਦੇ ਕਿ ਉਹ ਤਰੀਕ ਆਵੇ, ਕਿਉਂਕਿ ਹਕੂਮਤ ਨੇ ਸਿੱਧੇ ਤੌਰ ਤੇ ਗੱਲ ਕਹੀ ਸੀ ਸਨ 1984 ਤੋਂ ਬਾਅਦ, ਸਾਡੀ ਸਿੱਖਾਂ ਦੀ ਨਸਲਕੁਸ਼ੀ ਤੋਂ ਬਾਅਦ, ਕਿ ਕੋਈ ਵੀ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦਾ ਨਾਂ ਨਹੀਂ ਲੈ ਸਕੂਗਾ। ਉਸ ਵੇਲੇ ਤੁਹਾਡੀ ਕੌਮ ਦੇ ਜਰਨੈਲ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਉਹਨਾਂ ਦਾ ਚੈਲੰਜ ਕਬੂਲ ਕਰਕੇ ਤੇ ਆਹ ਦਿਨ ਜਿਹੜਾ 12 ਫਰਵਰੀ ਤੈਅ ਕਰ ਦਿੱਤਾ। ਸਤਿਕਾਰਯੋਗ ਖਾਲਸਾ ਜੀ, ਭਾਈ ਸਤਵੰਤ ਸਿੰਘ ਜੀ ਦੱਸ ਕੇ ਗਏ ਨੇ, ਭਾਈ ਬੇਅੰਤ ਸਿੰਘ ਜੀ ਦੇ ਬੇਟੇ, ਉਹ ਕਹਿੰਦੇ ਸਾਡੇ ਪਿਤਾ ਦਾ ਭਾਈ ਕੇਰ ਸਿੰਘ ਤੇ ਭਾਈ ਬੇਅੰਤ ਸਿੰਘ ਸਤਵੰਤ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਵੀ ਨਹੀਂ ਸੀ ਮਨਾਉਣ ਦਿੰਦੀ ਹਕੂਮਤ, ਤੇ ਤੁਹਾਡੇ ਜਰਨੈਲ ਨੇ ਉਹ ਵੀ ਉਹਨਾਂ ਦੇ ਪਿੰਡ ਮਨਾਇਆ। ਕਹਿਣ ਦਾ ਭਾਵ ਅੱਜ ਵਾਲੇ ਰਵਾਇਤੀ ਜਿਹੜੇ ਆ, ਜਿਹੜੇ ਪੰਜਾਬ ਨੂੰ ਲੁੱਟਦੇ ਵੀ ਆ ਤੇ ਕੁੱਟਦੇ ਵੀ ਆ, ਜਿਹੜੇ ਬਲਾਤਕਾਰ ਵੀ ਕਰਦੇ ਆ, ਜਿਹੜੇ ਕਾਲੇ ਕਾਨੂੰਨਾਂ ਦਾ ਸਤਿਕਾਰ ਵੀ ਕਰਦੇ ਆ, ਜਿਹੜੇ ਇਹ ਵੀ ਕਹਿੰਦੇ ਆ ਕਿ ਕਾਤਲ ਆਵਾਰਾ ਕਦੀ ਕੌਮ ਨੂੰ ਸੇਧ ਨਹੀਂ ਦੇ ਸਕਦਾ, ਉਹ ਬੰਦੇ ਵਜ਼ੀਰੀਆਂ ਵੀ ਲੈ ਜਾਂਦੇ ਆ, ਉਹਨਾਂ ਕਦੀ ਕੌਮ ਦੇ ਵਾਸਤੇ ਹਾਂ ਦਾ ਨਾਰਾ ਵੀ ਨਹੀਂ ਮਾਰਿਆ। ਕੌਮ ਕਿੱਥੇ ਖੜੀ ਹੈ? ਆਹ ਫੋਟੋਆਂ ਲੱਗੀਆਂ ਬਾਬਾ ਬਘੇਲ ਸਿੰਘ ਹੋਣਾ ਦੀਆਂ, ਜਰਨਲ ਸ਼ਬੇਗ ਸਿੰਘ ਹੋਣਾ ਦੀਆਂ, ਭਾਈ ਅਮਰੀਕ ਸਿੰਘ ਸੰਤ, ਇਹ ਸੰਤਾਂ ਦੀਆਂ ਫੋਟੋਆਂ, ਜਰਨੈਲਾਂ ਦੀਆਂ ਫੋਟੋਆਂ ਕੀ ਦਰਸਾਉਂਦੀਆਂ? ਸਾਡੀ ਗੁਰਬਾਣੀ ਵੀ ਕਹਿੰਦੀ ਹੈ ਆਪਣਾ ਮੂਲ ਪਛਾਣ, ਕਿ ਅਸੀਂ ਆਪਣਾ ਮੂਲ ਪਛਾਣਦੇ ਆ। ਅੱਜ ਵਾਰ-ਵਾਰ ਸਟੇਟ ਇੱਕ ਜਵਾਨੀ ਦੇ ਬੰਦੇ ਤੋਂ ਇਹ ਗੱਲ ਕਢਾਉਂਦੀ ਹੈ ਕਿ ਸਿਮਰਨਜੀਤ ਸਿੰਘ ਮਾਨ ਨੇ ਚਿੱਠੀ ਦਿੱਤੀ ਤੇ ਬੰਦੇ ਵਾਪਸ ਆ ਗਏ। ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਜੇ ਉਹ ਬੰਦੇ ਕਿਰਤਕਾਰ ਨਾ ਬਣੇ
ਅੱਜ ਇੱਥੇ ਸ਼ਮਿਆਨਿਆਂ ਤੋਂ ਬਾਹਰ ਤੱਕ ਇਕੱਠ ਹੋਣਾ ਸੀ। ਬੇਸ਼ੱਕ ਤੁਸੀਂ ਮਰਜੀ ਵੜੇ ਹੋ, ਤੁਸੀਂ ਮੁੱਠੀ ਭਾਰੋ ਸਿੰਘ ਹੋ ਜਿਹੜੇ 1.25 ਲੱਖ ਸੇ ਇੱਕ ਲੜਾਊ ਤਵੇ ਗੋਬਿੰਦ ਸਿੰਘ ਨਾਮ ਕਹਾਓ, ਤੁਸੀਂ ਉਹ ਜਰਨੈਲ ਹੋ। ਪਰ ਜਿਨ੍ਹਾਂ ਨੇ ਕਾਰੋਬਾਰ ਸੈੱਟ ਕਰ ਲਏ, ਪਰਿਵਾਰ ਰਿਸ਼ਤੇਦਾਰ ਸੈੱਟ ਕਰ ਲਏ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਸੈਨਾ ਨਾਲ, ਕਿ ਉਹਨਾਂ ਨੇ ਪਾਰਟੀ ਦਾ ਮੁੱਲ ਪਾਇਆ? ਉਹ ਅੱਜ ਵੀ ਦਰਬਾਰ ਸਾਹਿਬ ਤੇ ਤਖਤ ਢਾਉਣ ਵਾਲਿਆਂ ਦੇ ਨਾਲ ਤੁਰੇ ਫਿਰਦੇ ਆ। ਕੋਈ ਉਹ ਨੌਜਵਾਨ ਇਹ ਨਹੀਂ ਕਹਿੰਦਾ ਆਪਣੇ ਪਰਿਵਾਰ ਨੂੰ ਵੀ ਜਾਓ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦਾ ਜਨਮ ਦਿਹਾੜਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਮਨਾ ਰਿਹਾ ਹੈ, ਆਪਣੇ ਪਰਿਵਾਰ ਨੂੰ ਲੈ ਕੇ ਜਾਓ, ਨਾਲੇ ਛੋਟੇ ਸਾਹਿਬਜ਼ਾਦਿਆਂ ਦੇ ਚਰਨਾਂ ਤੇ ਮੱਥਾ ਟੇਕ ਕੇ ਆਇਓ ਤੇ ਨਾਲੇ ਤੁਸੀਂ ਕੌਮ ਦੀ ਵੱਡੀ ਗੱਲ ਕਰਕੇ ਆਇਓ। ਕੋਈ ਨਹੀਂ ਆਪਣੀ ਜ਼ਿੰਮੇਵਾਰੀ ਸਮਝਦਾ, ਕੋਈ ਤਾਂ ਤੁਰਿਆ ਫਿਰਦਾ ਦਰਬਾਰ ਸਾਹਿਬ ਢਾਉਣ ਵਾਲਿਆਂ ਦੇ ਨਾਲ। ਉਹ ਕਹਿੰਦਾ ਸਾਨੂੰ ਕੀ ਲੱਗੇ, ਅਸੀਂ ਤਾਂ ਗਲੀਆਂ ਨਾਲੀਆਂ ਚੋਂ ਪੈਸੇ ਖਾਣੇ ਆ। ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ, ਅੱਜ ਦਾ ਇਕੱਠ ਬੇਗਮਪੁਰੇ ਦੀ ਗੱਲ ਚੱਲੀ ਹੈ, ਖਾਲਿਸਤਾਨ ਦੀ ਗੱਲ ਚੱਲੀ ਹੈ। ਖਾਲਿਸਤਾਨ ਜਿਹੜਾ ਹੈ ਉਹ ਭੁੱਖੇ ਨੂੰ ਰੋਟੀ ਦੇਊਗਾ, ਨੰਗੇ ਨੂੰ ਬਿਸਤਰਾ ਲੀੜਾ ਦੇਊਗਾ। ਇਹ ਗੱਲਾਂ ਜਿਹੜੀਆਂ ਹੋਰ ਕੌਮਾਂ ਦੇ ਵਿੱਚ ਘੱਟ ਹੈ, ਤੁਸੀਂ ਕਰਕੇ ਦਿਖਾਈਆਂ ਹੈ। ਤੇ ਮੈਂ ਇਹ ਗੱਲ ਕਹਿਣੀ ਚਾਹੁੰਦਾ, ਕੋਈ ਉਹਨਾਂ ਨਾਲ ਤੁਰਿਆ ਫਿਰਦਾ ਜਿੰਨਾ ਸਾਡਾ 20,000 ਬੀਬੀ ਤੇ ਬੱਚਾ ਸ਼ਹੀਦ ਕਰ ਦਿੱਤਾ, ਟਾਇਰ ਪਾ ਪਾ ਕੇ ਸਾੜ ਦਿੱਤਾ। ਕੋਈ ਉਹਨਾਂ ਨਾਲ ਤੁਰਿਆ ਫਿਰਦਾ ਹੈ ਜਿਨ੍ਹਾਂ ਨੇ ਕਾਲੇ ਕਾਨੂੰਨਾਂ ਦਾ ਸਤਿਕਾਰ ਕੀਤਾ ਤੇ ਕਹਿ ਦਿੱਤਾ 850 ਲਾਸ਼ ਸਾਡੀ ਕਿਸਾਨਾਂ ਦੀ ਪੰਜਾਬ ਨੂੰ ਆਈ। ਲੋਕੀ ਫੁੱਲ ਨਾਲ ਤੁਰੇ ਫਿਰਦੇ ਆ, ਆਰਐਸਐਸ ਬੀਜੇਪੀ ਦੇ ਮੈਂਬਰ ਬਣੀ ਜਾਂਦੇ ਆ। ਤੇ ਇੱਕ ਧਿਰ ਉਹ ਵੀ ਹੈ ਜਿਨ੍ਹਾਂ ਨੇ ਬਰਗਾੜੀ ਦੇ ਵਿੱਚ ਸਾਡਾ ਗ੍ਰੰਥ ਗਲੀਆਂ ਨਾਲੀਆਂ 'ਚ ਰੋਲ ਕੇ ਤੇ ਸਾਡੇ ਦੋ ਸਿੰਘ ਭਾਈ ਕ੍ਰਿਸ਼ਨ ਭਗਵਾਨ ਸਿੰਘ ਤੇ ਗੁਰਜੀਤ ਸਿੰਘ ਸਰਾਵਾਂ ਨੂੰ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਨੂੰ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ। ਅੱਜ ਲੋਕ ਉਹਨਾਂ ਨਾਲ ਵੀ ਤੁਰੇ ਫਿਰਦੇ ਆ। ਤੇ ਨਾਲ ਦੀ ਨਾਲ ਇੱਕ ਧਿਰ ਹੋਰ ਵੀ ਹੈ, ਟੋਪੀਆਂ ਵਾਲੇ, ਅੱਜ ਭਈਏ ਪੰਜਾਬ ਤੇ ਰਾਜ ਕਰਨ ਡਏ ਆ। ਉਹਨਾਂ ਨੇ ਸਿੱਖੀ ਦਾ ਪ੍ਰਚਾਰ ਕਰਦੇ ਸਿੰਘ ਭਾਈ ਅੰਮ੍ਰਿਤਪਾਲ ਸਿੰਘ ਤੇ ਉਹਦੇ ਸਾਥੀਆਂ ਨੂੰ ਵੀ ਫੜ ਕੇ ਦਿਬੜੂਗੜ੍ਹ ਦੀ ਜੇਲ੍ਹ 'ਚ ਬੰਦ ਕਰ ਦਿੱਤਾ। ਤੁਹਾਡਾ ਐਮਪੀ ਵੀ ਅੱਜ ਇੱਕ ਸਿੱਖਾਂ ਦਾ ਅੰਦਰ ਬੰਦ ਹੈ। ਸੋ ਕਿੱਥੇ ਤੁਸੀਂ, ਆਜ਼ਾਦ ਕਿੱਥੇ ਹੋ? ਕੋਈ ਆਜ਼ਾਦ ਨਹੀਂ, ਸਾਰੇ ਗੁਲਾਮ ਹੈ ਆਪਾਂ। ਤੇ ਜੇ ਆਪਾਂ ਲੱਤਾਂ ਪੈਰ ਹੱਥ ਪੈਰ ਨਾ ਮਾਰੇ ਇਹ ਗੁਲਾਮੀ ਘਰ ਕਰ ਜੂਗੀ। ਨਾ ਤਾਂ ਜੀਂਦੇ ਜੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕੌਮੀ ਪ੍ਰਧਾਨ ਨੇ ਪਿੱਛੇ ਹਟਣਾ ਹੈ ਆਜ਼ਾਦੀ ਤੋਂ ਬਗੈਰ, ਤੇ ਨਾ ਤੁਸੀਂ ਹਟਣਾ ਹੈ। ਆਪਾਂ ਨੂੰ ਆਪਣੀ ਲੀਕ ਵੱਡੀ ਕਰਨੀ ਪੈਣੀ ਹੈ, ਪਿੰਡਾਂ 'ਚ ਜਾਣਾ ਪੈਣਾ ਹੈ। ਲੋਕਾਂ ਦੇ ਨੌਜਵਾਨ ਪੁੱਤ, ਸਾਡੀਆਂ ਭੈਣਾਂ ਦੇ ਭਰਾ, ਮਾਵਾਂ ਦੇ ਪੁੱਤ ਦੁੱਧ ਮੱਖਣਾ ਨਾ ਪਾਲੇ। ਅੱਜ ਆਪਣੇ ਮੋਢਿਆਂ ਦੇ ਚੁੱਕ ਕੇ ਮੜੀਆਂ 'ਚ ਸਾੜ ਆਉਂਦੇ, ਕਹਿੰਦੇ ਟੀਕਾ ਲਾ ਕੇ ਮਰ ਗਿਆ। ਮੈਂ ਕੱਲ 4 ਭੋਗਾਂ ਤੇ ਗਿਆ ਹੈ, ਜਿਹਦੇ ਵਿੱਚੋਂ 2 ਭੋਗ ਨੌਜਵਾਨ ਟੀਕੇ ਨਾਲ ਮਰਨ ਵਾਲਿਆਂ ਦੇ ਸੀ। ਮੈਂ ਤੁਹਾਨੂੰ ਬੇਨਤੀ ਕਰਨੀ ਚਾਹੁੰਦਾ ਹਾਂ, ਸਨ 1984 ਦੇ ਵਿੱਚ ਜੇ ਕਿਸੇ ਪਿੰਡ ਦੀ ਸਭ ਤੋਂ ਵੱਡੀ ਗਿਣਤੀ ਹੋਊਗੀ ਤੇ 10 ਤੋਂ 15 ਨੌਜਵਾਨ ਸ਼ਹੀਦ। ਅੱਜ 40 ਤੋਂ 50 ਨੌਜਵਾਨ ਇੱਕ ਪਿੰਡ ਦੇ ਟੀਕੇ ਨਾਲ ਲਾ ਕੇ ਮਰ ਗਏ। ਕਿਹਨੂੰ ਦੋਸ਼ ਦੇਾਂਗੇ? ਸੋ ਇਹਨੂੰ ਰੋਕਣਾ ਕਿੰਨੇ ਹੈ? ਆਪਾਂ ਰੋਕਣਾ ਹੈ। ਪਿੰਡ ਪਿੰਡ ਦੇ ਵਿੱਚ ਮਾਰਚ ਕਰੋ, ਆਪਣਾ ਮੂਲ ਪਛਾਣ ਮੁਹਿੰਮ ਲੈ ਕੇ ਜਾਓ। ਮੈਂ ਤੁਹਾਨੂੰ ਬੇਨਤੀ ਕਰਨੀ ਚਾਹੁੰਦਾ, ਸਤਿਕਾਰਯੋਗ ਖਾਲਸਾ ਜੀ, ਤੁਹਾਡੇ ਤੋਂ ਇਹ ਸਰਕਾਰ ਇਸ ਕਰਕੇ ਖੁਸ਼ ਨਹੀਂ, ਤੁਸੀਂ ਆਪਣਾ ਹੋਮਲੈਂਡ ਮੰਗਦੇ ਹੋ, ਤੁਸੀਂ ਆਪਣਾ ਘਰ ਮੰਗਦੇ ਹੋ, ਤੁਸੀਂ ਨਹੀਂ ਕਿਰਾਏ ਦੇ ਘਰ 'ਚ ਬਹੁਤਾ ਚਿਰ ਰਹਿ ਸਕਦੇ, ਪਰ ਇਹ ਸਰਕਾਰ ਤੁਹਾਡੀ ਗੱਲ ਜਰਦੀ ਨਹੀਂ। ਸੋ ਟਾਈਮ ਬਹੁਤ, ਮੈਂ ਗੱਲ ਜ਼ਿਆਦੀ ਕਰਨੀ ਸੀ, ਨਹੀਂ ਕਰ ਸਕਦਾ। ਮੈਂ ਇਹ ਬੇਨਤੀ ਕਰਦਾ, ਤੁਹਾਡਾ ਦੀਪ ਸਿੰਘ ਸਿੱਧੂ ਖੋਲਿਆ। ਅੱਜ ਕਈ ਕਹਿੰਦੇ ਆ ਜਿਹੜੇ ਲੋਕ ਬਾਹਰੋਂ ਆਏ ਆ ਉਹ ਸਿਰਫ ਆਪਣੀ ਬੇਰੁਜ਼ਗਾਰੀ ਦਾ ਕਰਕੇ ਗਏ। ਬਿਲਕੁਲ ਨਹੀਂ, ਉਹਨਾਂ ਨੂੰ ਇੱਥੇ ਟੇਢੇ ਢੰਗ ਨਾਲ ਗੋਲੀਆਂ ਮਾਰ ਕੇ ਸ਼ਹੀਦ ਕੀਤਾ ਜਾਂਦਾ ਹੈ। ਦੀਪ ਸਿੰਘ ਸਿੱਧੂ ਨੂੰ ਕਰਤਾ, ਮੂਸੇ ਵਾਲੇ ਨੂੰ ਕਰਤਾ। ਤੁਹਾਨੂੰ ਕੀ ਦੱਸਾਂ, ਤੇ ਜਸਪਾਲ ਸਿੰਘ ਚੌੜ ਸਿੱਧਵਾ ਕੱਲਾ ਕੱਲਾ ਮਾਪਿਆਂ ਦਾ ਬੱਚਾ, ਉਹਨੂੰ ਵੀ ਕਰ ਦਿੱਤਾ। ਉਸ ਤੋਂ ਬਾਅਦ ਇਸ ਹਕੂਮਤ ਨੇ, ਇਸ ਏਜੰਸੀਆਂ ਨੇ ਬਾਹਰ ਵਿਦੇਸ਼ਾਂ ਦੇ ਵਿੱਚ ਜਾ ਕੇ ਹਰਦੀਪ ਸਿੰਘ ਨਿੱਜਰ ਨੂੰ, ਮਲਕ ਸਾਹਿਬ ਨੂੰ ਤੇ ਸੁਖਦੂਰ ਸਿੰਘ ਨੂੰ ਕੈਨੇਡਾ ਦੀ ਧਰਤੀ ਤੇ ਕਰ ਦਿੱਤਾ। ਸੋ ਉਸ ਤੋਂ ਬਾਅਦ ਆ ਸਾਡੇ ਕੋਲ ਬੈਠੀ ਮਹਾਰਾਣੀ ਜਿੰਦ ਕੌਰ ਦੀ ਵਾਰਸ ਸਾਡੀ ਮਾਤਾ ਚਰਨਜੀਤ ਕੌਰ, ਇਹਦੇ ਇੱਕ ਲਗਤਾ ਜ਼ਿਕਰ ਭਾਈ ਅਵਤਾਰ ਸਿੰਘ ਖੰਡਾ, ਜਿਨੇ ਕੌਮ ਦੇ ਵਿੱਚ ਨਵੀਂ ਰੂਹ ਫੂਕੀ ਸੀ, ਉਹਨੂੰ ਇੰਗਲੈਂਡ ਦੇ ਵਿੱਚ ਜਾ ਕੇ ਇਹਨਾਂ ਨੇ ਪਲੀਨੀਅਨ ਦੇ ਕੇ ਸ਼ਹੀਦ ਕਰ ਦਿੱਤਾ। ਕੀ ਉਹ ਮਾਂ ਤੇ ਭੈਣ ਦਾ ਦਿਲ
ਇਹ ਨਹੀਂ ਜਾਣਦਾ ਉਹਦੇ ਤੇ ਕੀ ਬੀਤਦੀ ਹੈ। ਸੋ ਸਾਡੇ ਘਰ ਜਦੋਂ ਆਪਾਂ ਕਿਸੇ ਦੇ ਘਰ ਲੱਗੀ ਤੇ ਉਹਨੂੰ ਕਹਿੰਦੇ ਅੱਗ ਹੈ, ਇਹ ਬਸੰਤਰ ਹੈ, ਇਹ ਆਉਣੀ ਸਾਰਿਆਂ ਦੇ ਕੋਲ ਆ। ਤਗੜੇ ਹੋ ਜਾਓ, ਸਾਥ ਦਿਓ, ਆਪਣੇ ਸ਼ਹੀਦਾਂ ਦਾ ਸਨਮਾਨ ਕਰੋ। ਉਸ ਤੋਂ ਬਾਅਦ ਪਾਕਿਸਤਾਨ 'ਚ ਤੁਹਾਡੇ ਸਿੰਘ ਸ਼ਹੀਦ ਕਰ ਦਿੱਤੇ, ਕਿੱਥੇ ਕਿੱਥੇ ਨਹੀਂ ਕੀਤੇ। ਅੱਜ ਜੇ ਸਭ ਤੋਂ ਜ਼ਿਆਦਾ ਏਜੰਸੀਆਂ ਭਾਰਤ ਦੀਆਂ ਵੱਡੇ ਵੱਡੇ ਦੇਸ਼ਾਂ ਨੂੰ ਚੈਲੰਜ ਕਰ ਰਹੀਆਂ ਹੈ, ਉਹਨਾਂ ਦੀ ਸੋਵਰੇਨਟੀ ਨੂੰ, ਉਹਨਾਂ ਦੀ ਪੱਗ ਨੂੰ ਹੱਥ ਪਾਉਂਦੀਆਂ ਹੈ, ਇਹ ਕਿੰਨੇ ਦੱਸਿਆ? ਸਰਦਾਰ ਸਿਮਰਨਜੀਤ ਸਿੰਘ ਮਾਨ ਨੇ। ਤਾਂ ਕਰਕੇ ਅੱਜ ਤੁਹਾਡੇ ਜਿਹੜੇ ਉਹ ਮੁੰਡੇ ਉੱਥੇ ਆ ਸੇਫ ਆ, ਜਿਹੜੇ ਇੱਧਰ ਆ ਰਹੇ ਆ, ਉਹਨਾਂ ਨੇ ਮਾਨ ਸਾਹਿਬ ਦੇ ਵਾਰ-ਵਾਰ ਕਹਿਣ ਤੇ ਕੇਸ ਕਤਲ ਕਰਾਏ ਆ। ਜਦੋਂ ਵੀ ਸਰਦਾਰ ਮਾਨ ਕਹਿੰਦਾ ਸੀ ਨਾ, ਜੇ ਕਿਸੇ ਨੇ ਲੈਟਰ ਲੈਣੀ ਹੈ ਉਹ ਸੰਤ ਜਰਨੈਲ ਸਿੰਘ ਦਾ ਵਾਰਸ ਬਣ ਕੇ ਆਓ, ਮੈਨੂੰ ਆਪਣਾ ਕੇਸ ਦਿਖਾਓ, ਜੂੜਾ ਦਿਖਾਓ, ਹੈਗਾ ਹੈ ਦਾੜਾ ਪ੍ਰਕਾਸ਼ ਹੈ। ਤੇ ਲੋਕੀ ਝੂਠ ਮਾਰ ਦਿੰਦੇ ਸਨ ਤੇ ਜਾਂ ਇਥੋਂ ਰਸਤੇ ਦੀ ਜਾਂਦੇ ਚਿੱਠੀ ਲੈ ਕੇ ਕਟਾ ਦਿੰਦੇ ਸਨ। ਭਗਤਾਂ ਵਰਗੇ ਉਹਨਾਂ ਨੇ ਸਿਰ ਕੱਢੇ ਆ ਤੇ ਕਹਿੰਦੇ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਬੰਦੇ ਵਾਪਸ ਆ ਗਏ। ਇਹ ਨਹੀਂ ਹੋ ਸਕਦਾ। ਸਰਦਾਰ ਮਾਨ ਦੇ ਬੰਦੇ ਜਰਨੈਲ ਉੱਥੇ ਦਾੜੇ ਪ੍ਰਕਾਸ਼ ਤੇ ਉਹਨਾਂ ਦੇ ਆ ਗਾਲਾਂ 'ਚ ਗਾਤਰੇ ਆ, ਉਹਨਾਂ ਨੂੰ ਕੋਈ ਟਰੰਪ ਵਰਗਾ ਹੱਥ ਘੜੀ ਨਹੀਂ ਲਾ ਸਕਦਾ। ਕੋਈ ਵੀ ਸਰਕਾਰ, ਕੋਈ ਵੀ ਕਿਸੇ ਵੀ ਦੇਸ਼ ਦੀ ਸਰਕਾਰ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਬੰਦੇ ਨੂੰ ਹੱਥ ਨਹੀਂ ਲਾ ਸਕਦੀ। ਕੇਵਲ ਉਹਨਾਂ ਲੋਕਾਂ ਨੂੰ ਲਾਉਗੀ ਜਿਹੜੇ ਅੱਜ ਦਿੱਲੀ ਦੇ ਦਲਾਲ ਬਣ ਕੇ ਉੱਥੋਂ ਵੀ ਕੰਮ ਕਰਦੇ ਆ ਤੇ ਇੱਥੇ ਵੀ ਕਰਦੇ ਆ। ਇੰਨੀਆਂ ਬੇਨਤੀਆਂ ਨਾਲ ਮੈਂ ਆਪ ਸਭ ਦਾ ਧੰਨਵਾਦ ਕਰਦਾ ਹਾਂ। ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।